ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਪ੍ਰਧਾਨ ਮੰਤਰੀਆਂ ਦੇ ਬਾਰੇ, ਇੱਕ ਕਮੈਂਟ ਦੇ ਬਾਰੇ ਜਿਹੜਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਕੀਤਾ ਗਿਆ ਸੀ। ਡਾਕਟਰ ਮਨਮੋਹਨ ਸਿੰਘ 33 ਸਾਲਾਂ ਬਾਅਦ 90 ਸਾਲ ਤੋਂ ਵੱਧ ਉਮਰ ਦੇ ਵਿੱਚ ਰਾਜ ਸਭਾ ਤੋਂ ਰਿਟਾਇਰ ਹੋਏ ਨੇ। ਉਹਨਾਂ ਨੇ ਕੁਝ ਸਮਾਂ ਕई साल लगातार आसाम तो राज सभा मैंबर चुने जाते रहे, तो फिर उन्होंने राजस्थान तो राज सभा मैंबर चुने जाते रहे। और लगातार 2004 तो 2014 के दरम्यान प्रधानमंत्री रहे। इस समय के क्योंकि UPA सरकार सी, उन्होंने राज के राजकाल के दौरान कार्यकाल के दौरान आप कह दें बहुत सारे घोटाले हुए। अज उन्होंने जिंदगी के नाल जुड़ियां बड़ियां दिलचस्प गल्लां तुहानूं दस्सांगे ते आखिर ते जां आपां शुरुआत दे विच इस गल उत्ते चर्चा जरूर कर लैंदे कि बेशक वो पहले सिख प्रधानमंत्री सन, पर की सिखां दे सारे हलकियां, सिखां दे सारे तबकियां दे विच ही उन्हां दा सत्कार सीगा। ते जिहड़ी मैं मौजूदा प्रधानमंत्री नरेंद्र मोदी बारे टिप्पणी कीती है, उन्होंने एक बारी उन्होंने कहा सीगा मनमोहन, अक्सर ही वो मजाक उड़ाउंदे रहिंदे सी उन्हां दा। ते वो कहंदे सी एक बारी तो उन्होंने भी कहा सीगा कि जेकर वाशरूम दे विच कोट पा के नहाउणा है तो वो कला प्रधानमंत्री नरेंद्र मोदी कोल है। जदों तुहाडे आले दुआले घोटाले हो रहे होण पर तुसीं उन्हां घोटालिਆਂ ਤੋਂ बच जाओ, उस संदर्भ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ। खैर पर ਉਸੇ ਜ਼ੁਬਾਨ ਦੇ ਨਾਲ ਉਸੇ ਹੀ ਮੂੰਹ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਇੱਕ ਵਾਰ ਉਹਨਾਂ ਦੇ ਬਾਰੇ ਇਹ ਵੀ ਗੱਲ ਕਹੀ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਜਿਹੜੀ ਰਾਜ ਸਭਾ ਦਾ ਮੈਂਬਰ ਹੁੰਦਿਆਂ ਵੋਟ ਪਾਈ ਸੀਗੀ ਰਾਸ਼ਟਰਪਤੀ ਚੋਣਾਂ ਦੇ ਵਿੱਚ। ਉਹ ਕਹਿੰਦੇ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਨੇ ਵੋਟ ਕਿਹਨੂੰ ਪਾਈ, ਪਰ ਉਹ ਲਗਾਤਾਰ ਇਹ ਮਾਇਨੇ ਰੱਖਦਾ ਕਿ ਉਹ ਲਗਾਤਾਰ ਸਰਗਰਮ ਰਹੇ। ਇੱਕ ਤਾਂ ਰਾਜ ਸਭਾ ਦੇ ਵਿੱਚ ਉਹਨਾਂ ਦੀ ਜਿਹੜੀ ਹਾਜ਼ਰੀ ਸੀ ਉਹ 2014 ਤੋਂ ਬਾਅਦ 100% ਵਾਂਗੂ ਹੀ ਰਹੀ। ਦੂਜਾ ਇਹ ਕਿ ਉਹ ਵੋਟ ਪਾਉਣ ਆਏ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ, ਲੋਕਤੰਤਰ ਨੂੰ ਬਚਾਉਣ ਵਾਸਤੇ। ਸੋ ਇਹ ਉਹ ਗੱਲ ਉਹ ਮੁਖੀ ਕਹਿ ਰਿਹਾ ਜਿਸ ਦੀ ਸਰਕਾਰ ਖੁਦ ਡੈਮੋਕ੍ਰੇਸੀ ਨੂੰ ਜਾਂ ਉਹਦਾ ਤਾਨਾਸ਼ਾਹੀ ਰੂਪ ਵਰਤਣ ਦੇ ਵਿੱਚ, ਜਿੱਥੇ ਏਜੰਸੀਆਂ ਨੂੰ ਲਗਾਤਾਰ ਖੋਲ੍ਹ ਵਿਰੋਧੀਆਂ ਨੂੰ ਕੁਚਲਣ ਦੀ, ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ, ਜਿੱਥੇ ਮੀਡੀਆ ਦਰਬਾਰੀ ਬਣ ਚੁੱਕਿਆ, ਜਿੱਥੇ ਹੋਰ ਮਸ਼ੀਨਰੀ ਉਹ ਭਗਤੀ ਕਰ ਰਹੀ ਹੈ, ਤੇ ਜਿੱਥੇ ਲੋਕ ਬਹੁ ਗਿਣਤੀ ਲੋਕ ਉਸ ਸਰਕਾਰ ਦੇ ਉਹਦੀਆਂ ਘਾਟਾਂ ਦੇ ਵੀ ਕਸੀਦੇ ਪੜ੍ਹਦੇ ਹੋਣ, ਉਹਦੇ ਗਲਤ ਕੰਮਾਂ ਦੇ ਵੀ ਕਸੀਦੇ ਪੜ੍ਹਦੇ ਹੋਣ, ਤਾਂ ਉਹ ਸਰਕਾਰ ਦਾ ਮੁਖੀ ਕਹਿ ਰਿਹਾ ਕਿ ਲੋਕਤੰਤਰ ਨੂੰ ਬਚਾਉਣ ਦੇ ਲਈ, ਜਿਹਦੇ ਉੱਤੇ ਆਪਣੇ ਉੱਤੇ ਇਲਜ਼ਾਮ ਹੋਣ ਕਿ ਉਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਤੇ ਇੱਕ ਤਾਨਾਸ਼ਾਹ ਵਾਂਗ ਉਹ ਲੀਡ ਕਰ ਰਹੇ ਨੇ। ਉਹ ਬੰਦਾ ਕਹਿ ਰਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਵੋਟ ਪਾਈ ਸੀ ਰਾਸ਼ਟਰਪਤੀ ਚੋਣ ਦੇ ਵਿੱਚ, ਉਹ ਲੋਕਤੰਤਰ ਨੂੰ ਬਚਾਉਣ ਲਈ ਪਾਈ ਸੀਗੀ। ਖੈਰ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਨੂੰ ਵੱਖਰੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਇੱਕ ਤਾਂ ਜਿਹੜੀ ਪਾਰਟੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸੇ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਬਣ ਗਏ, ਪਰ ਕਦੇ ਉਹਨਾਂ ਨੇ ਪਾਰਟੀ ਨੂੰ ਮਜਬੂਰ ਨਹੀਂ ਕੀਤਾ ਜਾਂ ਪਾਰਟੀ ਚਲਾਉਣ ਵਾਲਿਆਂ ਨੂੰ ਕਿ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ਼ ਕਰਾਰ ਦੇਣਾ ਬੰਦ ਕਰੋ, ਜਾਂ ਉਹਦੇ ਤੇ ਆਪਣੀ ਜਿਹੜੀ ਸਪਸ਼ਟਤਾ ਜਾਂ ਉਹਦੇ ਤੇ ਜਿਹੜੀ ਇੱਕ ਸਮੂਹਿਕ ਮਾਫੀ ਹੈ ਉਹ ਜ਼ਰੂਰ ਮੰਗਣੀ ਹੈ। ਦੂਜਾ ਇਹ ਕਿ ਉਹਨਾਂ ਨੇ ਮਾਫੀ ਮੰਗੀ ਸੀ ਸਿੱਖ ਕਤਲੇਆਮ ਦੇ ਬਾਰੇ ਇੱਕ ਵਾਰੀ, ਤੇ ਇਹ ਕਿਹਾ ਸੀਗਾ ਕਿ ਸਿੱਖਾਂ ਨੇ ਕਿਹਾ ਸੀਗਾ ਕਿ ਕਾਂਗਰਸ ਨੇ ਸਿੱਖ ਪ੍ਰਧਾਨ ਮੰਤਰੀ ਤੋਂ ਹੀ ਮਾਫੀ ਮੰਗਵਾਈ ਹੈ। ਇਹਦੇ ਨਾਲ ਇੱਕ ਉਹਨਾਂ ਦੇ ਬਾਰੇ ਇੱਕ ਲੇਖ ਛਪਿਆ ਸੀਗਾ ਬਿਜ਼ਨਸ ਸਟੈਂਡਰਡ ਦੇ ਵਿੱਚ, ਜਿਹਦੇ ਵਿੱਚ ਉਹਨਾਂ ਦੀ ਇਸ ਟਿੱਪਣੀ ਜਿਹੜੀ ਉਹਨਾਂ ਨੇ ਮਾਫੀ ਮੰਗੀ ਉਹਦਾ ਜ਼ਿਕਰ ਕੀਤਾ ਗਿਆ ਸੀਗਾ। ਉਹ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਕਹਿੰਦੀ ਹੈ ਕਿ ਉਹਨਾਂ ਨੇ 84 ਸਿੱਖ ਕਤਲੇਆਮ ਦੇ ਲਈ ਮਾਫੀ ਮੰਗੀ, ਤੇ ਉਹਨਾਂ ਨੇ ਮਾਫੀ ਮੰਗਦਿਆਂ ਗੱਲ ਕਹੀ ਕਿ ਮੈਂ ਆਪਣਾ ਸਿਰ ਸ਼ਰਮ ਦੇ ਨਾਲ ਝੁਕਾਉਣਾ। ਹਾਲਾਂਕਿ ਡਾਕਟਰ ਸਿੰਘ ਤੋਂ 1984 ਦੇ ਸਿੱਖ ਕਤਲੇਆਮ ਦੇ ਲਈ ਮਾਫੀ ਮੰਗਵਾਉਣ ਦੇ ਲਈ ਕਾਂਗਰਸ ਦੀ ਆਲੋਚਨਾ ਵੀ ਹੋਈ। ਉਹਨਾਂ ਕਿਹਾ ਕਿ ਜਿਨ੍ਹਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੇ ਨੁਮਾਇੰਦੇ ਤੋਂ ਹੀ ਮਾਫੀ ਮੰਗਵਾ ਲਈ। ਸੋ ਇਸ ਤਰ੍ਹਾਂ ਮਾਫੀ ਦਾ ਵੀ ਉਹਨਾਂ ਦਾ ਜ਼ਿਕਰ ਹੋਇਆ। ਪਰ ਡਾਕਟਰ ਮਨਮੋਹਨ ਸਿੰਘ, ਮੈਂ ਇਸ ਕਰਕੇ ਕਿ ਉਹ ਕਾਂਗਰਸੀ ਨੇ ਜਾਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਉਹ ਪ੍ਰਧਾਨ ਮੰਤਰੀ ਨੇ, ਪਰ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਹਿੱਸੇ ਕਈ ਪ੍ਰਾਪਤੀਆਂ ਆਈਆਂ। 2 ਵਾਰ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਆਪਣੇ ਪੱਧਰ ਤੇ ਅਸਤੀਫੇ ਦੀ ਪੇਸ਼ਕਸ਼ ਕੀਤੀ। ਇੱਕ ਵਾਰੀ ਕੀ ਹੋਇਆ ਕਿ ਅਟਲ ਬਿਹਾਰੀ ਵਾਜਪਾਈ ਨੇ ਉਹਨਾਂ ਦੀ, ਜਦੋਂ ਉਹ ਵਿੱਤ ਮੰਤਰੀ ਸੀਗੇ, ਤਾਂ ਉਹਨਾਂ ਦਾ ਜਿਹੜਾ ਕੰਮਕਾਰ ਸੀਗਾ ਉਹਦੀ ਬਹੁਤ ਤਿੱਖੀ ਆਲੋਚਨਾ ਕੀਤੀ, ਤੇ ਅਟਲ ਬਿਹਾਰੀ ਵਾਜਪਾਈ ਇੱਕ ਮਰਿਆਦਾ ਵਾਲੀ ਆਲੋਚਨਾ, ਤਿੱਖੀ ਆਲੋਚਨਾ ਤੇ ਸ਼ਬਦਿਕ ਰੂਪ ਦੇ ਵਿੱਚ ਇੱਕ ਬੜੇ ਤਕੜੇ ਭਾਸ਼ਣ ਕਲਾ ਵਾਲੇ ਲੀਡਰ ਸੀਗੇ। ਜਦੋਂ ਉਹ ਆਲੋਚਨਾ ਉਹਨਾਂ ਨੇ ਸੁਣੀ ਮਨਮੋਹਨ ਸਿੰਘ ਹੋਣਾ ਨੇ, ਤਾਂ ਉਹ ਕਹਿੰਦੇ ਕਿ ਮੈਂ ਆਪਣਾ ਅਸਤੀਫਾ ਦੇਣਾ ਚਾਹੁੰਦਾ। ਬਾਅਦ ਦੇ ਵਿੱਚ ਉਹ ਨਿੱਜੀ ਤੌਰ ਤੇ ਅਟਲ ਬਿਹਾਰੀ ਵਾਜਪਾਈ ਨੂੰ ਮਿਲੇ। ਉਹ ਜਿਹੜਾ ਵਾਕਿਆ ਹੈ ਅਸਲ ਦੇ ਵਿੱਚ ਇਹ ਘਟਨਾ ਜਿਹੜੀ ਘਟੀ 1991 ਦੇ ਵਿੱਚ ਘਟੀ ਹੈ। ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ। ਉਹ ਕਹਿੰਦੇ ਕਿ ਤੁਸੀਂ NM ਘਟਾਟੇ ਨੇ ਇੱਕ ਦਿਲਚਸਪ ਘਟਨਾ ਸਾਂਝੀ ਕੀਤੀ ਸੀ।
ਉਹ ਜਦੋਂ ਵਾਜਪਾਈ ਨੂੰ ਫੋਨ ਕਰਦੇ ਨਰਸਿਮਹਾ ਰਾਓ, ਉਹ ਕਹਿੰਦੇ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਹੁਣ ਅਸਤੀਫਾ ਦੇਣਾ ਚਾਹੁੰਦੇ ਆ। ਇਹ ਸੁਣ ਕੇ ਉਹਨਾਂ ਨੇ ਮਨਮੋਹਨ ਸਿੰਘ ਜੀ ਨੂੰ ਸੱਦਿਆ ਆਪਣੇ ਕੋਲੇ। ਵਾਜਪਾਈ ਸਾਹਿਬ ਨੇ, ਦੇਖੋ ਉਹਨਾਂ ਦੀ ਵੀ ਦਲੇਰੀ ਸੀ, ਤੇ ਉਹ ਕਹਿੰਦੇ ਕਿ ਆਲੋਚਨਾ ਨੂੰ ਨਿੱਜੀ ਤੌਰ ਤੇ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਇੱਕ ਸਿਆਸੀ ਭਾਸ਼ਣ ਸੀ, ਇੱਕ ਰਾਜਨੀਤਿਕ ਭਾਸ਼ਣ ਸੀ, ਸੋ ਸਾਡਾ ਫਰਜ਼ ਬਣਦਾ ਤੁਹਾਡੇ ਕੰਮਾਂ ਤੇ ਟਿੱਪਣੀ ਕਰਨਾ। ਉਸੇ ਦਿਨ ਤੋਂ ਫਿਰ ਦੋਵਾਂ ਦੇ ਵਿਚਾਲੇ ਖਾਸ ਰਿਸ਼ਤਾ ਬਣਿਆ। ਜਦੋਂ ਭਾਰਤ ਅਮਰੀਕਾ ਪਰਮਾਣੂ ਸਮਝੌਤਾ ਸੀਗਾ, ਹਾਲਾਤ ਕਾਫੀ ਔਖੇ ਪਲਾਂ ਦੇ ਵਿੱਚੋਂ ਲੰਘ ਰਹੇ ਸੀਗੇ, ਤਾਂ ਮਨਮੋਹਨ ਸਿੰਘ ਦਾ ਮੰਨਣਾ ਇਹ ਸੀਗਾ ਕਿ ਇਹਦੇ ਨਾਲ ਭਾਰਤ ਦੀ ਆਰਥਿਕਤਾ ਨੂੰ ਹੁੰਗਾਰਾ ਮਿਲੂਗਾ, ਤੇ ਇਹ ਸਮਝੌਤਾ ਕਰਨ ਦੇ ਲਈ ਉਹ ਆਪਣਾ ਪ੍ਰਧਾਨ ਮੰਤਰੀ ਦਾ ਅਹੁਦਾ ਕੁਰਬਾਨ ਤੱਕ ਕਰਨ ਦੇ ਲਈ ਤਿਆਰ ਸੀਗੇ। ਇਹ ਦਾਅਵਾ ਭਾਰਤ ਦੇ ਆਰਥਿਕ ਸਲਾਹਕਾਰ ਮੌਂਟੇਕ ਸਿੰਘ ਆਹਲੂਵਾਲੀਆ ਨੇ ਕੀਤਾ ਸੀਗਾ। ਹਿੰਦੁਸਤਾਨ ਟਾਈਮਜ਼ ਦੇ ਵਿੱਚ 17 ਫਰਵਰੀ 2020 ਨੂੰ ਇੱਕ ਲੇਖ ਛਪਿਆ ਸੀ। ਉਹਦੇ ਵਿੱਚ ਉਹ ਲਿਖਦੇ ਨੇ ਕਿ ਸੋਨੀਆ ਗਾਂਧੀ ਉਹਨਾਂ ਨੂੰ ਸਾਦੇ ਨੇ ਮਿਲਣ ਦੇ ਲਈ, ਤੇ ਉਹ ਕਹਿੰਦੇ ਕਿ ਅਜਿਹਾ ਤਾਂ ਪਹਿਲਾਂ ਕਦੇ ਨਹੀਂ ਸੀ ਹੋਇਆ। ਤੇ ਉਹ ਕਹਿੰਦੇ ਕਿ ਸੋਨੀਆ ਗਾਂਧੀ ਮੇਰੇ ਨਾਲ ਸ਼ੇਅਰ ਕਰਦੇ ਨੇ ਕਿ ਮਨਮੋਹਨ ਸਿੰਘ ਜੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਤੇ ਤੁਸੀਂ ਉਹਨਾਂ ਨੂੰ ਅਸਤੀਫਾ ਨਾ ਦੇਣ ਦੇ ਲਈ ਮਨਾਓ, ਅਤੇ ਸੋਨੀਆ ਵੱਲੋਂ ਵੀ ਉਹਨਾਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਨਾਂ ਨੂੰ ਮਨਾਇਆ ਗਿਆ। 2 ਵਾਰ ਕੋਈ ਬੰਦਾ ਜਿਹੜਾ ਸਿਆਸੀ ਕਰੀਅਰ ਦੇ ਵਿੱਚ ਹੋਵੇ, ਰਾਜਨੇਤਾ ਹੋਵੇ ਤੇ ਪ੍ਰਧਾਨ ਮੰਤਰੀ ਬਣਿਆ ਹੋਵੇ, ਤੇ ਉਹ ਇਸ ਤਰ੍ਹਾਂ ਪੇਸ਼ਕਸ਼ ਕਰਦੇ ਹੋਏ ਵਿੱਤ ਮੰਤਰੀ ਹੁੰਦਿਆਂ ਉਹਦੀ ਆਲੋਚਨਾ ਹੋਵੇ ਤੇ ਉਹ ਕਹੇ ਕਿ ਚਲੋ ਮੈਂ ਠੀਕ ਹੈ, ਮੈਂ ਅਸਤੀਫਾ ਦੇ ਦਿੰਦਾ। ਤੇ ਉਸ ਤੋਂ ਬਾਅਦ ਉਹਨਾਂ ਪ੍ਰਧਾਨ ਮੰਤਰੀ ਵਜੋਂ ਜਦੋਂ ਉਹਨਾਂ ਦੇ ਉੱਤੇ ਸੰਕਟ ਆਇਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਦੇ ਦਿੰਦਾ। ਇਹਦੇ ਨਾਲ ਜੋ ਅੱਜ ਦਾ ਅਸੀਂ ਭਾਰਤ ਦੇਖਦੇ ਹਾਂ ਆਰਥਿਕ ਨੀਤੀਆਂ ਦੇ ਤੌਰ ਤੇ, ਤਾਂ ਉਹ 1991 ਦੇ ਵਿੱਚ ਜਿਹੜੀਆਂ ਉਹਨਾਂ ਨੇ ਆਰਥਿਕ ਨੀਤੀਆਂ ਅਪਣਾਈਆਂ, ਖਾਸ ਕਰਕੇ ਉਦਾਰੀਕਰਨ ਜਿਹੜਾ ਲਿਆਂਦਾ, ਜਿਹਦੇ ਵਿੱਚ ਸਰਕਾਰ ਕੁਝ ਚੀਜ਼ਾਂ ਉੱਤੇ ਕੰਟਰੋਲ ਕਰਦੀ ਸੀਗੀ, ਤਾਂ ਉਹ ਕੰਟਰੋਲ ਉਹਨਾਂ ਨੇ ਵਾਪਸ ਲਿਆ, ਤਾਂ ਉਸ ਦੇ ਨਾਲ ਭਾਰਤ ਦਾ ਬਾਜ਼ਾਰ ਖੁੱਲ੍ਹਿਆ। ਦੱਸਿਆ ਜਾਂਦਾ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਅਜਿਹਾ ਸਮਾਂ ਵੀ ਆਇਆ ਜਦੋਂ ਭਾਰਤ ਦੀ ਆਰਥਿਕਤਾ ਜਿਹੜੀ ਆ ਉਹ 10 ਇਸ਼ਾਰਿਆਂ ਤੇ ਚਲੀ ਗਈ ਸੀ। ਮਤਲਬ ਉਹਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਸੀ। ਅੱਜ ਕੱਲ੍ਹ ਜਿਹੜੀ 7 ਇਸ਼ਾਰੀਆ ਸਮਥਿੰਗ ਤੇ ਉਹ ਖੜੀ ਹੈ। ਇਹਦੇ ਨਾਲ ਉਹਨਾਂ ਦੇ ਰਾਜ ਦੇ ਵਿੱਚ, ਉਹਨਾਂ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੇ ਰੂਪ ਦੇ ਵਿੱਚ 3-4 ਚੀਜ਼ਾਂ ਜਿਨ੍ਹਾਂ ਨੂੰ ਛਾਪਿਆ। ਇਕਨੋਮਿਕ ਟਾਈਮਜ਼ ਨੇ ਇੱਕ ਰਿਪੋਰਟ ਛਾਪੀ ਸੀ ਜਿਹਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀਗਾ, ਤੇ ਇਹਨਾਂ ਪ੍ਰਾਪਤੀਆਂ ਦੇ ਵਿੱਚ ਉਹਨਾਂ ਦੇ ਬਾਰੇ ਕਿਹਾ ਗਿਆ ਸੀਗਾ ਕਿ ਨਿਊਕਲੀਅਰ ਡੀਲ ਇੱਕ ਤਾਂ ਜਿਹੜੀ ਅਮਰੀਕਾ ਦੇ ਨਾਲ ਹੋਈ, ਇੱਕ ਮਨਰੇਗਾ 2005 ਦੇ ਵਿੱਚ ਉਹ ਲੈ ਕੇ ਆਏ ਮਹਾਤਮਾ ਗਾਂਧੀ ਨੈਸ਼ਨਲ ਰੁਜ਼ਗਾਰ ਗਰੰਟੀ ਯੋਜਨਾ, ਜਿਹੜੀ ਹੈ ਰੁਜ਼ਗਾਰ ਗਰੰਟੀ ਐਕਟ ਜਿਹੜਾ, ਇਹਦੇ ਨਾਲ ਰਾਈਟ ਟੂ ਇਨਫੋਰਮੇਸ਼ਨ ਐਕਟ RTI ਵੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਆਈ। ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਉਹਨਾਂ ਦਾ ਜਨਮ ਕਦੋਂ ਹੋਇਆ। ਉਹ 26 ਸਤੰਬਰ 1932 ਨੂੰ ਉਹ ਪਾਕਿਸਤਾਨ ਦੇ ਗਾਹ ਦੇ ਵਿੱਚ ਜੰਮੇ ਸੀਗੇ। 1932 ਦੇ ਵਿੱਚ 13ਵੇਂ ਪ੍ਰਧਾਨ ਮੰਤਰੀ ਬਣੇ। 1982 ਤੋਂ 85 ਤੱਕ ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ। 1985 ਤੋਂ 87 ਤੱਕ ਉਹ ਤਤਕਾਲੀ ਯੋਜਨਾ ਕਮਿਸ਼ਨ, ਜਿਸ ਨੂੰ ਮੋਦੀ ਸਰਕਾਰ ਨੇ ਭੰਗ ਕਰਕੇ ਨੀਤੀ ਆਯੋਗ ਦੇ ਵਿੱਚ ਮਿਲਾ ਦਿੱਤਾ, ਹੁਣ ਉਹਦੇ ਚੇਅਰਮੈਨ ਰਹੇ। 1991 ਦੇ ਵਿੱਚ ਉਹਨਾਂ ਨੂੰ ਵਿਸ਼ਵ ਵਿਦਿਆਲਾ ਆਯੋਗ UGC ਦਾ ਚੇਅਰਮੈਨ ਲਾ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਇਸੇ ਚੇਅਰਮੈਨੀ ਦੇ ਦੌਰਾਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕੇਂਦਰੀ ਵਿੱਤ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ, ਤੇ ਇਸੇ ਸਾਲ ਉਹ 1991 ਦੀ ਗੱਲ ਹੈ, ਜੂਨ 1991 ਦੀ। ਅਕਤੂਬਰ ਦੇ ਵਿੱਚ ਫਿਰ ਉਹਨਾਂ ਨੂੰ ਰਾਜ ਸਭਾ ਮੈਂਬਰ 1991 ਦੇ ਵਿੱਚ ਬਣਾਇਆ ਗਿਆ। ਸਦਨ ਦੇ ਵਿੱਚ ਉਹਨਾਂ ਨੇ ਅਸਾਮ ਦੀ 5 ਵਾਰ ਨੁਮਾਇੰਦਗੀ ਕੀਤੀ। 2019 ਦੇ ਵਿੱਚ ਉਹ ਰਾਜ ਸਭਾ ਦੇ ਮੈਂਬਰ ਬਣੇ ਰਾਜਸਥਾਨ ਤੋਂ। ਇਹਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਾਂ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ, ਇਹ ਨਹੀਂ ਸੀਗਾ ਕਿ ਉਹਨਾਂ ਦੀ ਆਲੋਚਨਾ ਹੋਈ, ਉਹ ਖੁਦ ਵੀ ਆਲੋਚਨਾ ਕਰਦੇ ਰਹੇ। ਉਹਨਾਂ ਦੀ ਬਾਰੇ ਕਿਹਾ ਜਾਂਦਾ ਕਿ ਜਦੋਂ ਦੂਜਾ ਕਾਰਜਕਾਲ UPA ਦਾ ਚੱਲ ਰਿਹਾ ਸੀਗਾ, ਤਾਂ ਉਸੇ ਦਰਮਿਆਨ ਕਈ ਜਿਹੜੇ ਘੁਟਾਲੇ ਹੋਏ, ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਹਦੇ ਨਾਲ ਉਹਨਾਂ ਦੇ ਕਾਰਜਕਾਲ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਤੇ ਨਾਲ ਦੱਸਦੇ ਆ ਕਿ ਉਹ ਘੱਟ ਬੋਲਦੇ ਸੀਗੇ, ਤੇ ਇਸ ਕਰਕੇ ਮੀਡੀਆ ਤੇ ਸਿਆਸੀ ਹਲਕਿਆਂ ਦੇ ਵਿੱਚ ਕਈ ਧਾਰਨਾਵਾਂ ਬਣੀਆਂ। ਉਹਨਾਂ ਨੂੰ ਗਾਂਧੀ ਪਰਿਵਾਰ ਦਾ ਹੱਥ ਠੋਕਾ, ਮੌਨ ਪ੍ਰਧਾਨ ਮੰਤਰੀ ਭ੍ਰਿਸ਼ਟ UPA ਸਰਕਾਰ ਦੇ ਮੁਖੀ ਵਜੋਂ ਆਲੋਚਨਾ ਦਾ ਸਾਹਮਣਾ ਕਰਦਾ ਰਿਹਾ। ਸੋ ਉਹ ਦੱਸਦੇ ਆ ਕਿ ਇੱਕ ਵਾਰੀ ਤਾਂ ਉਹਨਾਂ ਨੂੰ ਬਹੁਤ ਵਾਰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿ ਜਦੋਂ ਉਹਨਾਂ ਨੇ ਨਿੱਜੀ ਤੌਰ ਤੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ, ਪਰ ਫਿਰ ਵੀ ਉਹਨਾਂ ਨੇ ਕੋਈ ਉਸ ਘਟਨਾ ਦੇ ਉੱਤੇ ਟਿੱਪਣੀ ਨਹੀਂ ਕੀਤੀ। ਇਹ ਲੋਕ ਸਭਾ ਦੀ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ। ਇਹਦੇ ਨਾਲ ਟੈਲੀਕਾਮ ਘੁਟਾਲਾ ਉਹਨਾਂ ਦੇ ਰਾਜ ਦੇ ਵਿੱਚ ਹੋਇਆ, ਕੋਲ ਘੁਟਾਲਾ, ਕਾਮਨਵੈਲਥ ਗੇਮਸ ਘੁਟਾਲਾ, 에ਅਰ ਫੋਰਸ ਦੇ ਹਵਾਈ ਜਹਾਜ਼ ਖਰੀਦ ਘੁਟਾਲਾ, ਕੈਸ਼ ਫॉर ਵੋਟ ਘੁਟਾਲਾ, ਸਤਿਅਮ ਘੁਟਾਲਾ। ਇਹ ਉਹ ਘੁਟਾਲੇ ਨੇ ਜਿਹੜੇ ਬਹੁਤ ਵੱਡੇ ਘੁਟਾਲੇ ਸੀਗੇ, ਤੇ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਅਕਸ ਨੂੰ ਦਾਗਦਾਰ ਕੀਤਾ 10 ਸਾਲਾਂ ਦੇ ਵਿੱਚ ਜਿਹੜਾ ਕੁਝ ਵਾਪਰਿਆ। ਉਸ ਤੋਂ ਬਾਅਦ ਇੱਕ ਵਾਰੀ ਕੀ ਹੋਇਆ ਕਿ ਨੋਟਬੰਦੀ ਜਿਹੜੀ ਕਿ ਆਪਾਂ 2016 ਦੇ ਵਿੱਚ ਮੋਦੀ ਸਰਕਾਰ ਲਈ, ਉਹਨਾਂ ਨੇ ਨੋਟਬੰਦੀ ਬਾਰੇ ਬੜੀ ਤਿੱਖੀ ਟਿੱਪਣੀ ਕੀਤੀ ਸੀ। ਤੇ ਹਾਲਾਂਕਿ ਉਹ ਬਹੁਤ ਘੱਟ ਬੋਲਦੇ ਸੀਗੇ,
ਪਰ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਨੋਟਬੰਦੀ ਹੈ ਇਹ ਸੰਗਠਿਤ ਲੁੱਟ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਿਹਾ ਸੀਗਾ ਕਿ ਨੋਟਬੰਦੀ ਦੇ ਨਾਲ ਭਾਰਤ ਦੀ ਜਿਹੜੀ ਆਰਥਿਕਤਾ ਜਿਹੜੀ ਕਿ ਬਹੁਤ ਔਖੀ ਲੀਹ 'ਤੇ ਆਈ ਹੈ ਤੇ ਉਹ ਇੱਕਦਮ ਉਹਨੂੰ ਬਹੁਤ ਵੱਡਾ ਝਟਕਾ ਮਿਲੂਗਾ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਨੋਟਬੰਦੀ ਦੇ ਨਾਲ ਜਿਹੜੀ ਸਾਡੀ GDP ਹੈ ਕੁੱਲ ਇਹ ਬਹੁਤ ਹੱਦ ਤੱਕ ਘਟੂਗੀ। ਤੇ ਉਹਨਾਂ ਦੀ ਉਹ ਜਿਹੜੀ ਭਵਿੱਖਬਾਣੀ ਹੈ ਉਹ ਬੜੀ ਸੱਚ ਸਾਬਤ ਹੋਈ। ਉਹ ਭਵਿੱਖਬਾਣੀ ਵਾਕਈ ਜਦੋਂ ਨੋਟਬੰਦੀ ਦਾ ਐਕਸਪੈਰੀਮੈਂਟਲ ਮੋਦੀ ਸਰਕਾਰ ਨੇ ਕੀਤਾ ਤਾਂ ਉਸ ਤੋਂ ਬਾਅਦ ਆਪਾਂ ਦੇਖਿਆ ਕਿ GDP ਜਿਹੜੀ ਭਾਰਤ ਦੀ ਸੀ ਉਹਦੇ ਵਿੱਚ ਖਾਸਾ ਜਿਹੜਾ ਫਰਕ ਹੈ ਉਹ ਆਇਆ ਸੀਗਾ। ਉਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਇਹ ਸਕੀਮ ਲਾਗੂ ਕੀਤੀ ਗਈ ਆ ਉਹ ਇੱਕ ਇਤਿਹਾਸਕ ਪ੍ਰਬੰਧਨ ਨਾਕਾਮੀ ਹੈ ਤੇ ਅਸਲ ਦੇ ਵਿੱਚ ਇਹ ਸੰਗਠਿਤ ਲੁੱਟ ਤੇ ਕਾਨੂੰਨੀ ਡਾਕਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਨੋਟਬੰਦੀ ਬਾਰੇ ਰਾਜ ਸਭਾ ਦੇ ਵਿੱਚ ਇਹ ਵਿਚਾਰ ਦਿੱਤੇ ਸੀਗੇ। ਤੇ ਹੁਣ 90 ਸਾਲ ਦੀ ਉਮਰ ਦੇ ਵਿੱਚ ਜਦੋਂ ਵੀਲਚੇਅਰ ਤੇ ਬੈਠ ਕੇ ਸੰਸਦ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਿਆਸੀ ਪਾਰਟੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਸੋ ਇਹ ਸਾਰੀਆਂ ਉਹ ਗੱਲਾਂ ਸੀ ਜਿਹੜੀਆਂ ਉਹਨਾਂ ਦੇ ਇੰਨੇ ਲੰਬੇ ਸਮੇਂ ਦੇ ਕਾਰਜਕਾਲ ਦੇ ਦਰਮਿਆਨ ਵਾਪਰੀਆਂ ਔਰ ਕਿਉਂਕਿ ਉਹ ਸਿੱਖ ਪ੍ਰਧਾਨ ਮੰਤਰੀ ਸਨ ਇਸ ਕਰਕੇ ਇਹ ਗੱਲ ਬਹੁਤ ਵਜ਼ਨਦਾਰ ਹੈ ਕਿ ਸਿੱਖ ਉਹਨਾਂ ਦੇ ਬਾਰੇ ਕੀ ਰਾਏ ਰੱਖਦੇ ਨੇ, ਸਿੱਖ ਉਹਨਾਂ ਦੇ ਬਾਰੇ ਕੀ ਸੋਚਦੇ ਨੇ, ਸਿੱਖ ਉਹਨਾਂ ਦੇ ਕੀ ਜਿਹੜਾ ਆਪਾਂ ਕਹਿ ਲਈਏ ਕਿ ਆਲਮੀ ਪੱਧਰ ਤੇ ਜੋ ਉਹਨਾਂ ਦਾ ਅਕਸ ਸੀਗਾ ਬਰਾਕ ਓਬਾਮਾ ਵਰਗੇ ਲੋਕ ਉਹਨਾਂ ਤੋਂ ਪ੍ਰਭਾਵਿਤ ਹੋਏ ਅਮਰੀਕਨ ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ 600 ਕੁਛ ਪੰਨਿਆਂ ਦਾ ਨੋਟ ਲਿਖਿਆ ਸੀਗਾ ਜਦੋਂ ਉਹਨਾਂ ਦੀ ਭਾਰਤ ਫੇਰੀ ਸੀਗੀ ਔਰ ਉਹਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਦਾ ਖਾਸ ਤੌਰ ਤੇ ਉਹਨਾਂ ਦੀਆਂ ਪ੍ਰਾਪਤੀਆਂ ਜਾਂ ਉਹਨਾਂ ਦੀ ਜੋ ਆਰਥਿਕ ਤੌਰ ਤੇ ਅਪਰੋਚ ਸੀਗੀ ਉਹਨਾਂ ਦਾ ਜ਼ਿਕਰ ਕੀਤਾ ਗਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਇੱਕ ਬੜੇ ਸ਼ਾਲੀਨ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ ਪਰ ਸਿੱਖ ਕਈ ਮਾਮਲਿਆਂ ਤੇ ਉਹਨਾਂ ਤੋਂ ਨਾਰਾਜ਼ ਨੇ। ਆਲਮੀ ਪੱਧਰ ਤੇ ਇੱਕ ਬਹੁਤ ਵੱਡੇ ਨੇਤਾ ਸੀ। ਕਤਲੇਆਮ ਤੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਬਹੁਤ ਕੁਝ ਬੋਲ ਸਕਦੇ ਸਨ ਜਿਹੜਾ ਕਿ ਮੌਕਾ ਉਹਨਾਂ ਨੇ ਸ਼ਾਇਦ ਖੁੰਝਾ ਲਿਆ, ਉਹ ਨਹੀਂ ਬੋਲ ਸਕੇ। ਹਾਂ, ਮਾਫੀ ਜ਼ਰੂਰ ਮੰਗੀ ਹੈ, ਇਹ ਰਿਕਾਰਡ ਦਾ ਪਾਰਟ ਹੈ, ਇਹ ਰਿਕਾਰਡ ਦੇ ਵਿੱਚ ਹੈ ਔਰ ਮਾਫੀ ਮੰਗਣਾ ਵੀ ਆਪਣੇ ਆਪ ਦੇ ਵਿੱਚ ਇੱਕ ਹਲੀਮੀ ਦਾ ਬਹੁਤ ਵੱਡਾ ਕਿਹਾ ਜਾਂਦਾ ਕਿ ਹਲੀਮੀ ਦਾ ਪ੍ਰਭਾਵ ਜਾਂਦਾ ਹੈ ਉਸ ਗੱਲ ਦੇ ਵਿੱਚ। ਤੇ ਪਰ ਇਹਦੇ ਨਾਲ ਸਿੱਖਾਂ ਨੂੰ ਕੌਮਾਂਤਰੀ ਪੱਧਰ ਤੇ ਉਹ ਇੱਕ ਅਜਿਹੇ ਸਿੱਖ ਨੇਤਾ ਵਜੋਂ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਬੇਦਾਗ ਨੇ, ਸ਼ਾਲੀਨ ਨੇ ਤੇ ਇੱਕ ਅਜਿਹੇ ਆਰਥਿਕ ਮਾਹਰ ਦੇ ਤੌਰ ਤੇ ਜਿਨ੍ਹਾਂ ਨੇ ਭਾਰਤ ਨੂੰ ਅਜੋਕੇ ਭਾਰਤ ਦੀ ਜਿਹੜੀ ਆਰਥਿਕਤਾ ਦਾ ਅੱਜ ਆਪਾਂ ਜ਼ਿਕਰ ਕਰਦੇ ਹਾਂ ਜਿਹੜੀ ਵਿਸ਼ਵ ਦੇ ਵਿੱਚ 5ਵੇਂ ਨੰਬਰ ਤੇ ਹੈ, ਇਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਜਿੱਥੇ ਕਈ ਸੁਧਾਰ ਹੋਏ, RTI ਆਇਆ, ਰਾਈਟ ਟੂ ਇਨਫੋਰਮੇਸ਼ਨ ਐਕਟ ਆਇਆ, ਮਨਰੇਗਾ ਆਈ ਜਾਂ ਅਮਰੀਕਾ ਦੇ ਨਾਲ ਨਿਊਕਲੀਅਰ ਡੀਲ ਹੋਈ ਤਾਂ ਉੱਥੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਆਪਾਂ ਭੁੱਲ ਨਹੀਂ ਸਕਦੇ ਟੈਲੀਕਾਮ ਘੁਟਾਲਾ, ਕੋਲ ਘੁਟਾਲਾ, ਕਾਮਨਵੈਲਥ ਗੇਮਸ ਘੁਟਾਲਾ, 에ਅਰਫੋਰਸ ਦੇ ਹਵਾਈ ਜਹਾਜ਼ ਖਰੀਦ ਘੁਟਾਲਾ, ਕੈਸ਼ ਫੋਰਵਰਡ ਘੁਟਾਲਾ, ਸਤਿਅਮ ਘੁਟਾਲਾ। ਤੇ ਇਹਦੇ ਨਾਲ ਆਪਣੇ ਕੋਲੇ ਇਹ ਵੀ ਗੱਲ ਕਹਿਣ ਨੂੰ ਹੈ ਕਿ ਜਿੱਥੇ ਰੇਖਾ ਵਰਗੇ ਅਭਿਨੇਤਾ ਜਾਂ ਜਿੱਥੇ ਸਚਿਨ ਤੇਂਦੁਲਕਰ ਵਰਗੇ ਲੋਕ ਰਾਜ ਸਭਾ ਦੇ ਵਿੱਚ ਨੋਮੀਨੇਟ ਤਾਂ ਹੁੰਦੇ ਨੇ, ਹੰਸ ਵਰਗੇ ਲੋਕ 39% ਦੀ ਹਾਜ਼ਰੀ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ, ਤਾਂ ਉੱਥੇ ਉਹ 100% ਦੀ ਹਾਜ਼ਰੀ ਰਹੀ ਹੈ ਉਹਨਾਂ ਦੀ ਲੰਘੇ ਕੁਝ ਸਾਲਾਂ ਦੇ ਵਿੱਚ, ਹਾਲਾਂਕਿ ਉਹ 90 ਸਾਲ ਦੀ ਉਮਰ ਦੇ ਵਿੱਚ। ਤੇ ਜਿਹੜੇ ਪ੍ਰਧਾਨ ਮੰਤਰੀ ਨੇ ਕਦੇ ਜਿਹੜੇ ਆਗੂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਮਨਮੋਹਨ ਨੇ ਇਹ ਕੋਈ ਰੇਨਕੋਟ ਪਾ ਕੇ ਵਾਸ਼ਰੂਮ ਦੇ ਵਿੱਚ ਕਿਵੇਂ ਨਾ ਆ ਜਾਂਦਾ ਹੈ, ਇਹ ਮਨਮੋਹਨ ਸਿੰਘ ਤੋਂ ਸਿੱਖਣ ਵਾਲਾ ਹੈ। ਉਸੇ ਆਗੂ ਨੇ, ਉਸੇ ਪ੍ਰਧਾਨ ਮੰਤਰੀ ਨੇ ਜਦੋਂ ਆਪ ਪ੍ਰਧਾਨ ਮੰਤਰੀ ਬਣੇ ਫਿਰ ਲੋਕ ਸਭਾ ਦੇ ਵਿੱਚ ਖੜ ਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਰਾਸ਼ਟਰਪਤੀ ਦੀ ਵੋਟ ਪਾਉਣ ਨਹੀਂ ਸੀ ਆਏ, ਅਸਲ ਦੇ ਵਿੱਚ ਉਹ ਲੋਕਤੰਤਰ ਨੂੰ ਬਚਾਉਣ ਦੇ ਲਈ ਆਏ ਸੀ। ਲੋਕਤੰਤਰ ਦਾ ਕੀ ਹਾਲ ਹੈ ਇਹ ਆਪ ਤੁਸੀਂ ਸਾਰੇ ਸਾਡੇ ਨਾਲੋਂ ਬਿਹਤਰ ਜਾਣਦੇ ਹੋ। ਜਲਦ ਮਿਲਾਂਗੇ ਇੱਕ ਹੋਰ ਨਵੀਂ